व्यूअर्स वेलकम बैक इन आवर प्रोग्राम। जी डॉक्टर साहब, अगली इशू बारे गलबात करांगे। जी डॉक्टर साहब जी की कहना चाहोगे? देखो असीं एक बड़े ट्रैजिक चैप्टर ਨੂੰ ਇਤਿਹਾਸ ਦੇ ਜਿਸ ਦੇ ਬਾਰੇ ਬਹੁਤ ਘੱਟ ਚਰਚਾ ਹੁੰਦੀ ਹੈ ਜੀ ਉਹਨੂੰ ਟੱਚ ਕੀਤਾ, ਪਰ ਅਸੀਂ ਜੇ ਉਸ ਤੋਂ ਬਾਅਦ 70 ਸਾਲਾਂ 'ਚ ਇਧਰ ਭਾਰਤੀ ਕਬਜ਼ੇ ਵਾਲੇ ਪੰਜਾਬ ਜਿਸ ਦੇ ਲਈ ਸਾਡੇ ਬਜ਼ੁਰਗਾਂ ਨੇ ਆਪਣੇ ਘਰ-ਬਾਰ ਆਪਣੇ ਇਤਿਹਾਸਕ ਗੁਰਦੁਆਰੇ ਛੱਡੇ ਜੀ ਔਰ ਉਹਨਾਂ ਨੇ ਸਮਝਿਆ ਕਿ ਵੀ ਇਹ ਸਾਡਾ ਮੁਲਕ ਹੈ। ਇੱਥੇ ਆਉਂਦਿਆਂ ਹੀ 10 ਅਕਤੂਬਰ 1947 ਨੂੰ ਉਹਨਾਂ ਨੂੰ ਕ੍ਰਿਮੀਨਲ ਟ੍ਰਾਈਬ ਜ਼ਰਾਇਮ ਪੇਸ਼ਾ ਕਬੀਲਾ ਸਾਰੀ ਸਿੱਖ ਕੌਮ ਨੂੰ ਬਣਾ ਦਿੱਤਾ ਗਿਆ। 70 ਸਾਲਾਂ 'ਚ ਕੀ ਵਾਪਰਿਆ ਅਸੀਂ ਅਕਸਰ ਉਸ ਨੂੰ ਬਿਆਨ ਕਰਦੇ, ਪਰ ਇੱਕ ਬੜੇ ਵਿਉਂਤਬੱਧ ਤਰੀਕੇ ਦੇ ਨਾਲ ਪੰਜਾਬ ਨੂੰ ਜਿਹੜਾ ਉਹ ਘਸਿਆਰਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਜਿਹੜੀ ਲਗਾਤਾਰ ਜਾਰੀ ਜੀ। ਔਰ ਜੇ ਅਸੀਂ ਈਵਨ ਇੰਡਸਟਰੀਅਲ ਔਰ ਬਿਜ਼ਨਸ ਪ੍ਰੋਗਰੈਸ ਦੇ ਲਿਹਾਜ਼ ਨਾਲ ਦੇਖੀਏ, ਲਾਹੌਰ ਔਰ ਅੰਮ੍ਰਿਤਸਰ ਟਵਿਨ ਸਿਟੀਜ਼ 47 ਤੋਂ ਪਹਿਲਾਂ ਆਲਮੋਸਟ ਦੋਨੋਂ ਵਪਾਰਕ ਕੇਂਦਰ ਸਨ ਵੱਡੇ। ਹੁਣ ਲਾਹੌਰ ਪਿਛਲੇ 70 ਸਾਲ 'ਚ ਬਹੁਤ ਐਕਸਪੈਂਡ ਹੋਇਆ ਹੈ ਵਪਾਰਕ ਤੌਰ ਤੇ ਵੀ ਔਰ ਹਰ ਪੱਖ ਤੋਂ ਜੀ। ਲੇਕਿਨ ਅੰਮ੍ਰਿਤਸਰ ਦੇ ਵਿੱਚ ਕੋਈ ਨਾ ਵੱਡੀ ਇੰਡਸਟਰੀ ਲਿਆਂਦੀ ਗਈ ਜਿੰਨੀਆਂ ਕੋਈ ਕਾਟਨ ਮਿਲਸ ਔਰ ਦੂਸਰੀਆਂ ਜਿਹੜੀਆਂ ਕੱਪੜਾ ਮਿਲ ਸੀ ਖੰਨਾ ਮਿਲ ਤੋਂ ਲੈ ਕੇ ਉਹ ਵੀ ਹੌਲੀ ਹੌਲੀ ਬੰਦ ਹੁੰਦੀਆਂ ਚਲੀਆਂ ਗਈਆਂ। ਔਰ ਹਮੇਸ਼ਾ ਇਹ ਆਰਗੂਮੈਂਟ ਦਿੱਤਾ ਗਿਆ ਜੀ ਇਹ ਬਾਰਡਰ ਦੇ ਬੜਾ ਨੇੜੇ ਹੈ ਜੀ। ਹੁਣ ਅੰਮ੍ਰਿਤਸਰ ਤੇ ਲਾਹੌਰ ਦੇ ਵਿੱਚ ਵਾਘਾ ਦੇ ਨੇੜੇ ਉਨਾ ਕੀ ਲਾਹੌਰ ਹੈ। ਜੇ ਲਾਹੌਰ ਦੀ ਪ੍ਰੋਗਰੈਸ ਹੋ ਸਕਦੀ ਹੈ ਤੇ ਕੀ ਕਾਰਨ ਸੀ ਕਿ ਅੰਮ੍ਰਿਤਸਰ ਨੂੰ ਬਿਲਕੁਲ ਪਾਸੇ ਰੱਖਿਆ ਗਿਆ? ਫਿਰ ਇਹ ਹਾਲ ਕੱਲਾ ਅੰਮ੍ਰਿਤਸਰ ਤੱਕ ਮਹਿਦੂਦ ਨਹੀਂ ਰਿਹਾ। ਪੰਜਾਬ 'ਚ ਕੋਈ ਵੱਡੀ ਇੰਡਸਟਰੀ ਸੈਂਟਰ ਨੇ ਨਹੀਂ ਲਾਈ ਇਹ ਕਹਿ ਕੇ ਕਿ ਜੀ ਇਹ ਬਾਰਡਰ ਸਟੇਟ ਹੈ। ਔਰ ਹੌਲੀ ਹੌਲੀ ਜਿਹੜਾ ਐਗਰੀਕਲਚਰ ਸੈਕਟਰ ਸੀ ਉਹਦਾ ਇੰਨਾ ਕੁ ਦਿਵਾਲਾ ਕੱਢ ਦਿੱਤਾ ਹੈ ਕਿ ਕੋਈ ਦਿਨ ਐਸਾ ਨਹੀਂ ਜਦੋਂ ਕੋਈ ਸਿੱਖ ਕਿਸਾਨ ਜਿਹੜਾ ਹੈ ਉਹ ਆਤਮ ਹੱਤਿਆ ਨਾ ਕਰ ਰਿਹਾ ਹੋਏ, ਸੁਸਾਈਡ ਨਾ ਕਰ ਰਿਹਾ ਹੋਏ, ਕਿਉਂਕਿ ਉਹਦਾ ਹਾਲ ਇੰਨਾ ਮੰਦਹਾਲੀ ਵਾਲਾ ਕਰ ਦਿੱਤਾ। ਔਰ ਜਿਹੜੀ ਇੰਡਸਟਰੀ ਮਾੜੀ ਮੋਟੀ ਅੰਗਰੇਜ਼ਾਂ ਦੇ ਜ਼ਮਾਨੇ 'ਚ ਬਟਾਲਾ ਇੰਡਸਟਰੀਅਲ ਟਾਊਨ ਦੇ ਤੌਰ ਤੇ, ਖੰਨਾ, ਲੁਧਿਆਣਾ, ਔਰ ਅੱਜ ਅਸੀਂ ਦੇਖਾਂਗੇ ਕਿ ਵੀ ਇਹ ਸਾਰੇ ਹੀ ਜਿਹੜੇ ਸ਼ਹਿਰ ਨੇ ਉਹ ਆਲਮੋਸਟ ਉਜਾੜ ਬਣ ਗਏ ਨੇ ਕਿਉਂਕਿ ਉਹਨਾਂ ਨੇ ਇੱਕ ਪਾਸੇ ਹਰਿਆਣਾ ਔਰ ਯੂਪੀ ਉਹਨੂੰ ਤਾਂ ਦਿੱਲੀ ਦੇ ਸਰਕਟ ਨਾਲ ਜੋੜ ਦਿੱਤਾ ਕਿ ਇਹ ਕੈਪੀਟਲ ਹੈ। ਉਹਨਾਂ 'ਚ ਇੰਡਸਟਰੀ ਲੱਗੀ ਫਰੀਦਾਬਾਦ ਔਰ ਇੰਨੀ ਪ੍ਰੋਗਰੈਸ ਵੱਲ ਗਏ। ਔਰ ਇਧਰ ਇਹਨਾਂ ਨੇ ਜੰਮੂ ਕਸ਼ਮੀਰ ਨੂੰ, ਉੱਤਰਾਖੰਡ ਨੂੰ, ਜੰਮੂ ਕਸ਼ਮੀਰ ਦਾ ਉਹਦਾ ਨਾਂ ਹੀ ਨਾਲ ਜੋੜਿਆ ਹੁੰਦਾ, ਉੱਥੇ ਕਿਹੜੀ ਇੰਡਸਟਰੀ ਲਾਈ ਹੋਈ ਹੈ, ਪਰ ਉੱਤਰਾਖੰਡ ਔਰ ਹਿਮਾਚਲ ਪ੍ਰਦੇਸ਼। ਹੁਣ ਹਿਮਾਚਲ ਦੇ ਵਿੱਚ ਉਹ ਬਦੀ ਹੋਏ, ਸੋਲਨ ਹੋਏ, ਗਗਰੇਟ ਹੋਏ, ਇਹ ਵਾਜਪਾਈ ਦੇ ਜ਼ਮਾਨੇ 'ਚ ਉਹਨਾਂ ਨੇ ਐਸਾ ਪੈਕੇਜ ਦਿੱਤਾ ਕਿ ਤੁਹਾਡੇ ਤੇ ਕੋਈ ਟੈਕਸ ਨਹੀਂ ਲੱਗੇਗਾ। ਉਹਦਾ ਨਤੀਜਾ ਇਹ ਹੋਇਆ ਕਿ ਪੰਜਾਬ ਦੇ ਜਿਹੜੇ ਹਿੰਦੂ ਕਾਰਖਾਨੇਦਾਰ ਸੀ ਮੋਸਟਲੀ, ਕਿਉਂਕਿ ਇੰਡਸਟਰੀ ਇਹਨਾਂ ਦੇ ਕੋਲ ਹੀ ਸੀ, ਉਹਨਾਂ ਨੇ ਆਪਣਾ ਚੁੱਕਿਆ, ਉਹਨਾਂ ਨੇ ਜਾ ਕੇ ਕੋਈ ਪਲਾਂਟ ਬਦੀ ਲਾ ਲਿਆ, ਕੋਈ ਗਗਰੇਟ ਲਾ ਲਿਆ, ਕੋਈ ਕਿਤੇ ਹੋਰ ਲਾ ਲਿਆ, ਉੱਥੇ ਟੈਕਸ ਨਹੀਂ ਹੈ। ਇੱਕ ਘਰ ਪੰਜਾਬ 'ਚ ਰੱਖਿਆ ਹੋਇਆ, ਇੱਕ ਉੱਥੇ ਰੱਖਿਆ, ਪਰ ਪੰਜਾਬ 'ਚੋਂ ਇੰਡਸਟਰੀ ਜਿਹੜੀ ਹੈ ਉਹ ਗਾਇਬ ਕਰਤੇ। ਹੁਣ ਬਾਦਲ ਅਕਾਲੀ ਦਲ ਬਿਲਕੁਲ ਲਾਇਲ ਸੋਲਜਰ ਬੀਜੇਪੀ ਦਾ ਬਣਿਆ ਰਿਹਾ, 5 ਵਾਰੀ ਮੁੱਖ ਮੰਤਰੀ ਬਣਿਆ। ਹਰ ਵਾਰੀ ਇਹ ਕਹਿੰਦਾ ਰਿਹਾ ਜੀ ਜੇ ਉਹਨਾਂ ਨੂੰ ਤੁਸੀਂ ਜਿਹੜਾ ਅੰਡਰ ਡਿਵੈਲਪ ਜਾਂ ਪਹਾੜੀ ਇਲਾਕੇ ਹੋਣ ਕਰਕੇ ਉੱਤਰਾਖੰਡ ਜਾਂ ਹਿਮਾਚਲ ਨੂੰ ਤੁਸੀਂ ਪੈਕੇਜ ਦੇ ਰਹੇ ਹੋ, ਸਾਨੂੰ ਬਾਰਡਰ ਏਰੀਆ ਹੀ ਮੰਨ ਲਓ ਕਿ ਭਾਈ ਜਦੋਂ ਜੰਗਾਂ ਹੁੰਦੀਆਂ ਨੇ ਅਸੀਂ ਸਫ਼ਰ ਕਰਦੇ ਹਾਂ, ਸਾਡੇ ਕੋਲ ਪ੍ਰੋਗਰੈਸ ਨਹੀਂ ਹੁੰਦੀ, ਸਾਨੂੰ ਕੋਈ ਬਾਰਡਰ ਏਰੀਆ ਪੈਕੇਜ ਦਿਓ। ਪਰ ਉਹਨਾਂ ਦਾ ਇਹ ਕਹਿਣਾ ਸੀ ਜੀ ਕੋਈ ਨਹੀਂ, ਹੁਣ 10 ਸਾਲ ਲਈ ਵਾਜਪਾਈ ਨੇ ਕੀਤਾ ਹੋਇਆ ਸੀ, ਫਿਰ ਉਹਨੂੰ ਇੱਕ ਵਾਰੀ ਕੰਟੀਨਿਊ ਕਰ ਨੈਕਸਟ ਟਾਈਮ। ਹੁਣ ਜਿਹੜੀ ਖਬਰ ਅੱਜ ਈਵਨ ਉਹਦੇ ਤੇ ਟ੍ਰਿਬਿਊਨ ਦਾ ਵੀ ਜਿਹੜਾ ਕਿ ਬਿਲਕੁਲ ਹਿੰਦੂ ਮਾਈਂਡਡ ਐਡੀਟਰ ਹੈ ਉਹਨਾਂ ਦਾ, ਉਸਨੇ ਵੀ ਇਸ ਤੇ ਲਿਖਿਆ ਕਿ ਟੈਕਸ ਬੈਨੀਫਿਟਸ ਫਾਰ ਹਿਲ ਸਟੇਟਸ ਪੰਜਾਬ ਹੈਜ਼ ਏ ਰੀਜ਼ਨ ਟੂ ਰਿਜ਼ੈਂਟ ਜੀ। ਕਿ ਵੀ ਹੁਣ ਤੁਸੀਂ ਫੇਰ ਉਹਨੂੰ 10 ਸਾਲ ਲਈ ਕਰ ਦਿੱਤਾ। ਔਰ ਇਹ ਅਮਰਿੰਦਰ ਪ੍ਰੋਮਿਸ ਕਰ ਰਿਹਾ ਸੀ 50,000 ਜੌਬ ਅਸੀਂ ਲੈਵਾਂਗੇ, ਫੈਕਟਰੀਆਂ ਨੂੰ ਕੌਣ ਤੁਹਾਡੇ GST ਤੁਸੀਂ ਸਾਰੀਆਂ ਸਟੇਟਾਂ 'ਚ ਲਾ ਦਿੱਤੀ। ਹੁਣ ਜਿਹੜੀ ਹਿਮਾਚਲ 'ਚ ਵੀ ਲੱਗੀ ਹੈ GST ਇਹਨਾਂ ਤੇ ਲੱਗੇਗੀ, ਉਹ ਵਾਪਸ ਮਿਲ ਜਾਏਗੀ ਸਰਕਾਰ ਨੂੰ ਔਰ ਉਹੀ ਉਹਨਾਂ ਦੀ ਆਮਦਨ ਹੈ। ਔਰ ਇਸ ਨੂੰ ਜਿਹੜੀ ਹੈ ਈਵਨ ਪੰਜਾਬੀ ਮੀਡੀਆ ਦਾ ਇੱਕ ਅੱਛਾ ਪੱਤਰਕਾਰ ਹੈ ਮੇਜਰ ਸਿੰਘ, ਉਹਦੀ ਮੇਨ ਸਟੋਰੀ ਹੈ ਪਹਾੜੀ ਰਾਜਾਂ ਨੂੰ ਰਿਆਇਤਾਂ ਹਿਲਾਉਣਗੀਆਂ ਪੰਜਾਬ ਦੀ ਯੋਜਨਾਬੰਦੀ ਦੀਆਂ ਚੂੜਾਂ ਕਿ ਬਈ ਪੰਜਾਬ ਦੀ ਤਾਂ ਚੂੜ ਹਿਲਾਤੀ ਸਾਰੀ ਪਲੈਨਿੰਗ ਦੀ। ਔਰ ਕੇਂਦਰ ਸਰਕਾਰ ਵੱਲੋਂ ਗੁਆਂਢੀ ਪਹਾੜੀ ਰਾਜਾਂ ਨੂੰ ਮੁੜ ਕੇ 10 ਸਾਲ ਲਈ ਸਨਅਤੀ ਵਿੱਤੀ ਰਿਆਇਤਾਂ ਦੇਣ ਦੇ ਫੈਸਲੇ ਨਾਲ ਪੰਜਾਬ ਸਰਕਾਰ ਵੱਲੋਂ ਰਾਜ ਨੂੰ ਸਨਅਤ ਪੱਖੋਂ ਉਭਾਰਨ ਦੀਆਂ ਸਾਰੀਆਂ ਯੋਜਨਾਵਾਂ ਦੀਆਂ ਚੂੜਾਂ ਹੀ ਹਿਲਾ ਕੇ ਰੱਖ ਦਿੱਤੀਆਂ ਨੇ। ਔਰ ਫਿਰ ਉਹਨਾਂ ਨੇ ਇਹੀ ਕਿਹਾ ਕਿ ਭਾਈ 2003 'ਚ
ਵਾਜਪਾਈ ਸਰਕਾਰ ਨੇ ਜਿਹੜਾ 10 ਸਾਲ ਲਈ ਇਹਨੂੰ ਵਧਾ ਦਿੱਤਾ ਸੀ। ਔਰ ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਗੁਆਂਢੀ ਰਾਜਾਂ ਨੂੰ ਮਿਲੀਆਂ ਬੇਸ਼ੁਮਾਰ ਵਿੱਤੀ ਰਿਆਇਤਾਂ ਕਾਰਨ ਹੀ ਪਿਛਲੇ ਕਰੀਬ ਡੇਢ ਦਹਾਕੇ ਦੌਰਾਨ ਪੰਜਾਬ ਨੂੰ ਵੱਡੇ ਸਨਅਤੀ ਉਜਾੜੇ ਦਾ ਸਾਹਮਣਾ ਕਰਨਾ ਪੈ ਰਿਹਾ। ਇੰਡਸਟਰੀ ਸਾਰੀ ਫਲੀ ਕਰ ਰਹੀ ਹੈ ਪੰਜਾਬ ਚੋਂ ਕਿ ਵੀ ਅਜਿਹੀਆਂ ਸਨਅਤੀ ਰਿਆਇਤਾਂ ਦਾ ਨਤੀਜਾ ਹੈ ਕਿ ਪੰਜਾਬ ਦੀ ਸਰਹੱਦ ਦੇ ਨਾਲ ਹਿਮਾਚਲ ਦੇ ਖੇਤਰ ਗਗਰੇਟ ਤੇ ਬੱਦੀ ਵਰਗੇ ਸਨਅਤੀ ਖੇਤਰ ਪੈਦਾ ਹੋ ਗਏ ਹਨ, ਜਦੋਂ ਕਿ ਪੰਜਾਬ ਦੇ ਬਟਾਲਾ, ਗੁਰਾਇਆ, ਫਗਵਾੜਾ, ਲੁਧਿਆਣਾ ਤੇ ਹੋਰ ਜਿਹੜੇ ਛੋਟੀਆਂ ਸਨਅਤਾਂ ਦੇ ਕੇਂਦਰ ਸੀ ਉਹ ਅਲੋਪ ਹੋ ਗਏ ਨੇ ਤੇ ਵੱਡਿਆਂ ਦੇ ਵੀ ਪੈਰ ਉਖੜ ਗਏ ਨੇ। ਉਹਨਾਂ ਨੇ ਕਿਹਾ ਕਿ ਵੀ ਅਲਟੀਮੇਟਲੀ ਜਿਹੜੇ ਨੇ ਉਹ ਕਾਰਖਾਨੇਦਾਰ ਕਿੱਥੇ ਜਾਂਦਾ ਹੈ, ਦੁਕਾਨਦਾਰ ਵਪਾਰੀ ਕਿੱਥੇ, ਜਿੱਥੇ ਪ੍ਰੋਫਿਟ ਹੁੰਦਾ ਹੈ। ਹੁਣ ਤੁਸੀਂ ਜੇ ਫਗਵਾੜੇ ਚ ਲਾਈ ਹੈ ਫੈਕਟਰੀ ਔਰ ਲੁਧਿਆਣੇ ਚ ਲਾਈ ਹੈ, ਤੁਹਾਡੇ ਤੇ ਟੈਕਸ ਨੇ ਐਕਸਟਰਾ, ਤੁਹਾਡਾ ਪ੍ਰੋਫਿਟ ਬਹੁਤ ਥੋੜਾ ਹੈ, ਤੁਸੀਂ 100 ਮੀ ਲੱਗੇ ਨਿਕਲ ਜਾਂਦੇ ਹੋ, ਗਗਰੇਟ ਪਹੁੰਚ ਜਾਂਦੇ ਹੋ, ਬੱਦੀ ਪਹੁੰਚ ਜਾਂਦੇ ਹੋ, ਉੱਥੇ ਤੁਸੀਂ ਫੈਕਟਰੀ ਲਾਉਂਦੇ ਹੋ, ਤੁਹਾਡੇ ਕੋਈ ਟੈਕਸ ਨਹੀਂ ਹੈ, ਤੁਸੀਂ ਆਮਦਨ ਜਿਹੜੀ ਆ ਉਹ ਤੋਂ ਦੁੱਗਣੀ ਚੁਗਣੀ ਕਰਦੇ ਹੋ। ਔਰ ਇਸ ਸਾਰੇ ਚ ਹੁਣ ਭਾਵੇਂ ਬਾਦਲ ਨੇ ਵੀ ਬਿਆਨ ਦਿੱਤਾ ਹੈ ਜੀ ਪੰਜਾਬ ਨੂੰ ਵੀ ਇਹ ਸਹੂਲਤਾਂ ਮਿਲਣੀਆਂ ਚਾਹੀਦੀਆਂ। ਅਮਰਿੰਦਰ ਦੀ ਅਜੇ ਕੋਈ ਸਟੇਟਮੈਂਟ ਨਹੀਂ ਆਈ, ਪਰ ਇਹ ਜ਼ਾਹਰ ਹੈ ਕਿ ਵੀ ਅੱਗੋਂ ਜਿਹੜਾ ਜਿਹਨੂੰ ਅਸੀਂ ਘਸਿਆਰਾ ਬਣਾਉਣਾ ਕਹਿੰਦੇ ਆ, ਆਲਰੇਡੀ ਪੰਜਾਬ ਦੀ ਜਵਾਨੀ ਡਰੱਗਸ ਦੇ ਹਵਾਲੇ ਦੇਖੋ, ਜਦੋਂ ਫੈਕਟਰੀਆਂ ਲੱਗਦੀਆਂ ਨੇ ਇਹੀ ਨਹੀਂ ਵੀ ਕਾਰਖਾਨੇਦਾਰ ਪੈਸੇ ਬਣਾਉਂਦਾ ਹੈ ਜਾਂ ਸਟੇਟ ਦੇ ਵਿੱਚ ਇਨਵੈਸਟਮੈਂਟ ਹੁੰਦੀ, ਰੁਜ਼ਗਾਰ। ਹੁਣ ਜੇ ਲੁਧਿਆਣੇ 'ਚ ਹੌਜ਼ਰੀ ਇੰਡਸਟਰੀ ਉਹਨੂੰ ਜਿਹੜਾ ਭਾਰਤ ਦਾ ਜਿਹੜਾ ਉਹ ਵਿੰਚੈਸਟਰ ਕਹਿੰਦੇ ਸੀ, ਹਜ਼ਾਰਾਂ ਵਰਕਰਾਂ ਨੂੰ ਨੌਕਰੀ ਮਿਲਦੀ ਹੈ। ਹੁਣ ਖੰਨਾ ਮਿਲ ਜਿਹੜੀ ਹੈ ਜਾਂ ਧਾਰੀਵਾਲ ਦੇ ਵਿੱਚ ਵੂਲਨ ਮਿਲ, ਧਾਰੀਵਾਲ ਮਿਲ, ਜਦੋਂ ਉੱਥੋਂ ਤੁਸੀਂ ਗੁਜ਼ਰੋ ਤੇ ਸਵੇਰ ਵੇਲੇ ਹਜ਼ਾਰਾਂ ਲੋਕ ਨਿਕਲਦੇ ਸੀ ਕੰਮ ਕਰਨ ਵਾਲੇ। ਫਿਰ ਉਸ ਜਿਹੜੇ ਲੋਕ ਕੰਮ ਕਰਨ ਆਉਂਦੇ ਨੇ ਉਹਨਾਂ ਨਾਲ ਦੁਕਾਨਾਂ ਵੀ ਛੋਟੀਆਂ, ਉਹਨਾਂ ਦੀ ਭਾਵੇਂ ਉਹ ਕੈਂਟੀਨ ਚਾਹ ਦੀ ਦੁਕਾਨ ਤੋਂ ਲੈ ਕੇ ਦੂਸਰਾ ਸਾਰਾ ਪ੍ਰੋਗਰੈਸ ਹੁੰਦਾ। ਔਰ ਜੇ ਕਮਾਈ ਹੈ ਤੁਹਾਡੀ ਬਜਵੀਂ ਜਿਹੜੀ ਹੈ ਉਹ ਤਨਖਾਹ ਹੈ ਤੇ ਤੁਹਾਡੇ ਅੱਗੋਂ ਬੱਚੇ ਵੀ ਪੜ੍ਹਦੇ ਨੇ ਔਰ ਦੂਸਰਾ ਵੀ ਹੁੰਦਾ। ਸੋ ਇੱਕ ਪਾਸੇ ਤਾਂ ਇਹਨਾਂ ਨੇ ਡਰੱਗਸ ਲਿਆ ਕੇ ਉਹ ਜਵਾਨੀ ਦਾ ਕੰਮ ਕਰ ਦਿੱਤਾ ਹੈ। ਆਲਰੇਡੀ ਜਿਹੜੇ ਪੜ੍ਹੇ ਲਿਖਿਆਂ ਦੇ ਲਈ ਐਮਏ ਔਰ ਪੀਐਚਡੀਜ਼ ਕੋਈ ਨੌਕਰੀਆਂ ਨਹੀਂ ਨੇ, ਉਹ ਤਾਂ ਲੋ ਪੇਡ। ਜੇ ਕਲਰਕ ਦੀ ਅਸਾਮੀ ਨਿਕਲੇ, ਕਲਰਕ ਤਾਂ ਛੱਡੋ, ਚਪੜਾਸੀ ਦੀ, ਤਾਂ ਉਹਦੇ ਚ ਪੀਐਚਡੀ ਨੇ ਅਪਲਾਈ ਕੀਤਾ ਹੁੰਦਾ। ਪੁਲਿਸ ਦੇ ਇੱਕ ਸਿਪਾਹੀ ਦੀ ਨਿਕਲਦੀ ਹੈ, ਜੇ 100 ਨਿਕਲੀਆਂ ਨੇ ਪਿੱਛੇ ਤਾਂ ਪਤਾ ਨਹੀਂ ਕਿੰਨੇ 60,000 ਉਹਦੇ ਤੇ ਅਰਜ਼ੀਆਂ ਸੀ, ਤਾਂ ਉਹਨਾਂ ਚੋਂ ਕਿੰਨੇ ਹਜ਼ਾਰ ਮਾਸਟਰਸ ਐਮਏ ਡਿਗਰੀਆਂ ਵਾਲੇ ਲੋਕ ਸੀ। ਸੋ ਕੁੱਲ ਮਿਲਾ ਕੇ ਅਸੀਂ ਇਹ ਦੇਖਦੇ ਹਾਂ ਕਿ ਵੀ ਇਹ ਪਾਰਟ ਜਿਹੜਾ ਹੈ ਪੰਜਾਬ ਨੂੰ ਮੁਕੰਮਲ ਤਬਾਹੀ ਦੇ ਕੰਢੇ ਉਹਨਾਂ ਨੇ ਲਿਆ ਕੇ ਖੜਾ ਕਰ ਦਿੱਤਾ। ਸੋ ਗੱਲ ਅਸੀਂ 47 ਦੀ ਕਰਕੇ ਹਟੇ, ਅਸੀਂ ਉਸ ਵੰਡ ਦੀ ਪੀੜ ਨੂੰ ਵੀ ਜਰਿਆ, ਬੇਘਰੇ ਵੀ ਹੋਏ, ਆਪਣੀ ਅੱਡ ਨੇਸ਼ਨ ਦੀ ਆਪਸ਼ਨ ਵੀ ਜਿਹੜੀ ਹੈ ਉਹ ਗਵਾਈ। ਜਿੱਥੇ ਆ ਕੇ ਅਸੀਂ ਐਂਡ ਹੋਏ, ਉਹਨਾਂ ਨੇ ਸਿਰਫ ਘੱਲੂਕਾਰਿਆਂ ਦੇ ਨਾਲ ਹੀ ਨਹੀਂ ਸਾਨੂੰ ਮਾਰੇ। ਜਦੋਂ ਟੋਟਲ ਵਾਰ ਹੁੰਦੀ ਹੈ, ਜਦੋਂ ਜੈਨੋਸਾਈਡ ਹੁੰਦਾ ਹੈ, ਇੱਕ ਜ਼ਮਾਨਾ ਸੀ ਅਸੀਂ ਫਿਜ਼ੀਕਲੀ ਮਾਰਿਆ ਗਿਆ ਨੂੰ ਹੀ ਦੇਖਦੇ ਸੀ, ਪਰ ਉਹਨਾਂ ਨੇ ਸਾਡਾ ਕਿਵੇਂ ਇਕਨੋਮਿਕਲ ਜੈਨੋਸਾਈਡ ਵੀ ਕੀਤਾ। ਪਾਣੀ ਸਾਡਾ ਲੁੱਟ ਲਿਆ, ਜਿਹੜੀ ਇੱਕੋ ਇੱਕ ਸਾਡੀ ਕੁਦਰਤੀ ਦੌਲਤ ਹੈ ਉਹ ਰਾਜਸਥਾਨ ਔਰ ਹਰਿਆਣਾ ਮੁਫਤ ਲਿਜਾ ਰਹੇ ਨੇ। ਨੌਕਰੀਆਂ ਖਤਮ ਹੋ ਗਈਆਂ ਕਿਉਂਕਿ ਸਰਕਾਰੀ ਸੈਕਟਰ ਕਿੰਨਿਆਂ ਨੂੰ ਅਕੋਮੋਡੇਟ ਕਰ ਸਕਦੇ। ਔਰ ਪੰਜਾਬ ਦੇ ਕੋਲ ਜਿੰਨਾ ਕਿ ਨੂੰ ਕਰਜ਼ਾਈ ਕਰ, ਫਿਰ ਇਹ ਕਿਹਾ ਕਿ ਭਾਈ ਜਿਹੜੇ ਅਸੀਂ ਸਿਕਿਉਰਿਟੀ ਦਸਤੇ ਪੰਜਾਬ 'ਚ ਲਾਏ ਸੀ ਤੁਹਾਡੇ ਮੁੰਡੇ ਮਾਰਨ ਲਈ, ਉਹਨਾਂ ਦੀ ਜਿਹੜੀ ਗੋਲੀਆਂ ਦੀ ਕੀਮਤ ਹੈ ਉਹ ਵੀ ਸਾਨੂੰ ਦਿਓ। ਹੁਣ ਜਿਹੜਾ ਹੁੰਦਾ ਜੀ ਪੰਜਾਬ ਦੇ ਸਿਰ ਇੰਨੇ 1000 ਕਰੋੜ ਦਾ ਕਰਜ਼ਾ, ਉਹਨਾਂ ਦਾ ਕਿੱਥੋਂ ਕਰਜ਼ਾ ਆ ਗਿਆ ਹੈ? ਇਹ ਸਾਰਾ ਉਸ ਪੀਰੀਅਡ ਨਾਲ ਜੋੜ ਕੇ ਕਿ ਜੀ ਉਹ ਖਰਚੇ ਵੀ ਤੁਹਾਡੇ ਸਿਰ ਨੇ। ਔਰ ਹੁਣ ਇਹ ਜਿਹੜਾ ਲਾਸਟ ਹੋਪ ਸੀ ਕਿ ਜੀ ਅਮਰਿੰਦਰ ਸਿੰਘ ਆਇਆ, ਇਹਨੇ ਕਾਰਖਾਨੇਦਾਰਾਂ ਨੂੰ ਵੀ ਸੱਦਿਆ, 2-4 ਮੀਟਿੰਗਾਂ ਕੀਤੀਆਂ ਔਰ ਇਹ ਸਾਰਾ ਹੋ ਗਿਆ। ਹੁਣ ਕਿਉਂਕਿ GST ਲਾਗੂ ਹੋ ਗਿਆ, ਸਾਰੇ ਦੇਸ਼ 'ਚ ਟੈਕਸ ਇੱਕੋ ਜਿਹਾ, ਇਹ GST ਦੇ ਵੀ ਲੱਕ ਤੋੜ ਦਿੱਤਾ ਇਹਨਾਂ ਨੇ ਖੁਦ ਹੀ। ਕਿਉਂਕਿ ਇਹਦਾ ਮਤਲਬ ਇਹ ਹੈ ਵੀ ਜੇ ਉਹ 10 ਸਾਲ ਲਈ ਪੈਕੇਜ ਹੈ ਉਹਨਾਂ ਦੇ ਲਈ, ਤੇ ਫਿਰ ਉਹ ਜਿਹੜਾ GST ਇਕੱਠਾ ਹੋਏਗਾ ਉਹ ਕੇਂਦਰ ਸਰਕਾਰ ਵਾਪਸ ਕਰੇਗੀ। ਤੇ ਇਧਰ ਗੁਰੂ ਰਾਮਦਾਸ ਲੰਗਰ ਦੇ ਲਈ, ਪ੍ਰਸ਼ਾਦ ਦੇ ਲਈ, ਕਕਾਰਾਂ ਦੇ ਲਈ ਵੀ, ਕੜੇ ਕਿਰਪਾਨਾਂ ਦੇ ਉੱਤੇ ਵੀ 18% GST ਲਾਇਆ ਹੋਇਆ। ਔਰ ਇਹ ਤਰਲੇ ਕਰ ਰਹੇ ਨੇ ਕਿ ਜੀ ਲੰਗਰ ਤਾਂ ਲੱਖ ਬੰਦਾ ਰੋਜ਼ ਛਕਦਾ ਹੈ, ਉਹ ਸਾਰੇ ਦੂਜੇ ਲੋਕਾਂ ਮੁਲਕਾਂ ਦੇ ਸੂਬਿਆਂ ਦੇ ਲੋਕ ਆਉਂਦੇ ਨੇ, ਵੀ ਇਹਨੂੰ ਤਾਂ ਤੁਸੀਂ ਐਗਜ਼ੈਂਪਟ ਕਰੋ GST ਤੋਂ। ਮੰਦਰ ਐਗਜ਼ੈਂਪਟ ਨੇ, ਤ੍ਰਿਪੁਤੀ ਦਾ ਮੰਦਰ ਐਗਜ਼ੈਂਪਟ ਹੈ, ਵੈਸ਼ਨੋ ਦੇਵੀ ਐਗਜ਼ੈਂਪਟ। ਉਹਨਾਂ ਨੇ ਕਿਹਾ ਜੀ ਨਹੀਂ ਇਹ ਨਹੀਂ ਹੈ, ਹੁਣ ਤੁਸੀਂ ਕਰ ਲਓ, ਇਸ ਭਾਰਤ ਦੇਸ਼ ਮਹਾਨ ਹੈ,
ਹੈ ਜੀ। ਔਰ ਇਸ ਦੇ ਨਾਲ ਤੁਸੀਂ ਸਮਝੌਤਾ ਕਰਕੇ ਜੀ ਕੇ ਦੇਖ ਲਓ, ਗੱਲ ਸਾਹਮਣੇ ਹੀ ਹੈ। ਬਿਲਕੁਲ। ਔਰ ਸਭ ਬ੍ਰੇਕ ਦਾ ਵਕਤ ਵੀ ਹੋ ਗਿਆ। ਵਿਊਅਰਸ, ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਪੇਪਰ ਰਾਹੀਂ ਰਿਕਰਿੰਗ ਡੋਨਰ ਬਣ ਕੇ ਕਰ ਸਕਦੇ ਹੋ, ਜਾਂ ਫਿਰ ਤੁਸੀਂ ਸਾਨੂੰ TV 84 ਦੇ ਨਾਂ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਹੋ। 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਫੋਨ ਰਾਹੀਂ ਵੀ ਸਾਨੂੰ ਸੰਪਰਕ ਕਰ ਸਕਦੇ ਹੋ 5164060694। ਸ਼ੁਕਰੀਆ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।